ਵਿੱਚ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਉਹ ਹੋਮ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਉਹ ਆ ਚੁੱਕੀ ਆ। ਬਹੁਤ ਸਾਰੇ ਲੋਕਾਂ ਦੇ ਜਿਹੜੇ ਰੇਟ ਆ, ਉਹ ਜੇ ਐਵਰੇਜ ਆਊਟ ਕਰੀਏ ਤਾਂ ਦੂਣੇ-ਤੀਣੇ ਤਾਂ ਜਿਹੜੇ ਉਹ ਸਾਰਿਆਂ ਦੇ ਹੋਏ ਆ। ਕਈ ਥਾਵਾਂ ਦੇ ਤੇ ਕਈਆਂ ਨੂੰ ਇਸ ਤੋਂ ਵੀ ਜ਼ਿਆਦਾ ਜਿਹੜਾ ਉਹ ਪ੍ਰੀਮੀਅਮ ਜਿਹੜਾ ਉਹ ਦੇਣਾ ਪੈ ਰਿਹਾ ਆ। ਸੋ ਇਸ ਸਿਚੁਏਸ਼ਨ ਦੇ ਵਿੱਚ ਕੋਈ ਇਸ ਟਾਈਮ ਫ਼ਰਕ ਪੈ ਰਿਹਾ ਆ, ਕੁਛ ਨਹੀਂ ਪੈ ਰਿਹਾ? ਕੀ ਸਿਚੁਏਸ਼ਨ ਇਸ ਟਾਈਮ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਚੱਲ ਰਹੀ ਆ? ਜੀ। ਸੋ ਆਪਾਂ ਕੈਲੀਫੋਰਨੀਆ ਦੀ ਗੱਲ ਕਰਾਂਗੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ, ਤੇ ਮੈਨੂੰ 34 ਸਾਲ ਹੋ ਗਏ ਆ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ। 1992 ਤੋਂ ਆਪਾਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ। ਤੇ ਘਰਾਂ ਦੀ ਇੰਸ਼ੋਰੈਂਸ ਦੇ ਮਾਮਲੇ 'ਚ ਮੈਨੂੰ ਹਜੇ ਵੀ ਇਹ ਲੱਗਦਾ ਆ ਵੀ ਆਪਣੀ ਕਮਿਊਨਿਟੀ ਪੂਰੀ ਤਰ੍ਹਾਂ ਐਜੂਕੇਟ ਨਹੀਂ ਹੈ। ਬਹੁਤ ਕੁਝ ਚੇਂਜ ਹੋਇਆ ਪਿਛਲੇ ਸਾਲਾਂ ਦੇ ਵਿੱਚ ਅੱਗਾਂ ਲੱਗਣ ਦੇ ਕਾਰਨ। ਜਦੋਂ ਤਾਂ ਇਹ ਆ ਵੀ ਤੁਸੀਂ ਪਹਿਲਾਂ ਨਵਾਂ ਘਰ ਖਰੀਦਦੇ ਆ, ਹੁਣ ਕੀ ਚੱਕਰ ਆ ਵੀ ਜੇ ਉਸ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕਲੇਮ ਹੋਇਆ ਉਹ ਵੀ ਕਾਊਂਟ ਹੁੰਦਾ ਆ। ਪਲੱਸ ਜੇ ਤੁਸੀਂ ਘਰ ਖਰੀਦਣ ਜਾ ਰਹੇ ਤੁਹਾਡੀ ਕਿਸੇ ਵੀ ਪ੍ਰਾਪਰਟੀ ਤੇ ਕਲੇਮ ਹੋਇਆ ਉਹ ਵੀ ਕਾਊਂਟ ਹੁੰਦਾ ਆ। ਇੱਕ ਤਾਂ ਪਹਿਲਾਂ ਇਹ ਗੱਲ ਕਰ ਲਈ ਵੀ ਅੱਜ ਕੱਲ੍ਹ ਮੀਂਹ ਪੈ ਰਹੇ ਹੈਗੇ ਆ। ਜੀ। ਸਭ ਤੋਂ ਮਾੜੀ ਆਦਤ ਇਹ ਆ ਵੀ ਆਪਣਾ $2 ਮਿਲੀਅਨ ਦਾ ਘਰ ਹੁੰਦਾ ਤੇ ਅਸੀਂ ਵੀਅਰ ਟੀਅਰ ਜਿਹੜਾ ਆ ਉਹ ਗੁੱਡ ਮੇਨਟੇਨ ਨਹੀਂ ਰੱਖਦੇ। ਹੁਣ ਟਾਈਲ ਰੂਫ ਆ, ਜੇ ਉੱਤੇ ਜਾਨਵਰਾਂ ਨੇ ਬਿੱਠਾਂ ਕਰ ਦਿੱਤੀਆਂ, ਕਿਤੇ ਨਾ ਕਿਤੇ ਬਲੌਕ ਹੋ ਗਿਆ, ਉਹ ਲੀਕ ਕਰ ਜਾਣਾ ਆ। ਮੁੜ ਕੇ ਜਦੋਂ ਤੁਸੀਂ ਇੰਸ਼ੋਰੈਂਸ ਦਾ ਕਲੇਮ ਕਰਨਾ ਹੈ, ਤੁਹਾਡਾ ਮਾਈਨਸ ਡਿਡਕਟੀਬਲ ਕਰਕੇ $500-700 ਦਾ ਹੁੰਦਾ, ਤੇ ਉਹ ਜਾਂ ਇੰਸ਼ੋਰੈਂਸ ਕੰਪਨੀ ਆਉਣ ਵਾਲੇ ਰਿਨਿਊਅਲ ਤੇ ਕੈਂਸਲ ਕਰ ਦਿੰਦੀ ਆ, ਜਾਂ ਤੁਹਾਡਾ ਪ੍ਰੀਮੀਅਮ ਡਬਲ ਹੋ ਜਾਂਦਾ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਦੇ ਕੋਲ ਜਿੰਨਿਆਂ ਦੇ ਵੀ ਕੋਲ ਘਰ ਹੈਗੇ ਆ, ਚਾਹੇ ਰੈਂਟਲ ਪ੍ਰਾਪਰਟੀਆਂ, ਉਹਨੂੰ ਮੇਨਟੇਨ ਗੁੱਡ ਰੱਖੋ। ਉਹਦਾ ਫਰੰਟ ਯਾਰਡ, ਬੈਕ ਯਾਰਡ, ਘਾਹ ਵਗੈਰਾ ਕੱਟ ਕੇ ਕਿਸੇ ਤਰ੍ਹਾਂ ਦਾ ਜੰਕ ਯਾਰਡ ਨਾ ਹੋਵੇ। ਪ੍ਰੈਸ਼ਰ ਵਾਸ਼ ਕਰ ਲਓ। ਰੂਫ ਜਿਹੜੀ ਆ ਘੱਟੋ ਘੱਟ 2-3 ਸਾਲ ਬਾਅਦ ਤਾਂ ਕਰਨੀ ਚਾਹੀਦੀ। ਗਟਰ ਜਿਹੜੇ ਆ ਉਹ ਕਲੀਨ ਹੋਣੇ ਚਾਹੀਦੇ ਆ। ਅੱਜ ਕੱਲ੍ਹ ਤਾਂ ਗਟਰਾਂ ਦੇ ਉੱਤੇ ਇੱਕ ਪਲਾਸਟਿਕ ਦੇ ਵੀ ਮਿਲ ਜਾਂਦੇ ਹੈਗੇ ਆ, ਉਹ ਚੀਜ਼ ਰੱਖਣ ਨੂੰ, ਤਾਂ ਕਿ ਉਹ ਪੱਤੇ ਵਗੈਰਾ ਜਿਹੜੇ ਆ ਉਹਦੇ ਵਿੱਚ ਨਾ ਫਸਣ ਤੇ ਉਹ ਡੈਮੇਜ ਜਿਹੜਾ ਆ ਉਹ ਓਵਰਫਲੋ ਨਾ ਕਰੇ। ਸੋ ਇਹ ਮੇਨਟੇਨ ਗੁੱਡ ਰੱਖਣਾ ਹੈਗਾ ਆ। ਦੂਜੇ ਨੰਬਰ ਤੇ ਇਹ ਆ ਵੀ ਬਹੁਤ ਸਾਰੇ ਲੋਕਾਂ ਨੇ ਕਿਚਨ ਬਣਾਈਆਂ ਆ ਗਰਾਜ ਦੇ ਵਿੱਚ, ਲੀਗਲੀ ਨਹੀਂ ਜੇ ਬਣਾਈ ਤਾਂ ਉਹ ਪ੍ਰੋਬਲਮ ਹੋ ਸਕਦੀ ਆ ਫਿਊਚਰ ਦੇ ਵਿੱਚ। ਸਾਰਿਆਂ ਨੇ ਇਲੀਗਲ ਬਣਾਈਆਂ ਹੋਈਆਂ ਹਨਾ, ਤੇ ਕਿਤੇ ਅੱਗ ਲੱਗ ਜਾਏ ਤੇ ਉਹ ਵੱਡਾ ਇਸ਼ੂ ਬਣ ਸਕਦਾ ਆ। ਬਹੁਤ ਸਾਰੀਆਂ ਕੰਪਨੀਆਂ ਡੌਗ ਨੂੰ ਨਹੀਂ ਪਸੰਦ ਕਰਦੀਆਂ, ਕਿੱਦਾਂ ਦੇ ਡੌਗ ਹੈਗੇ ਆ। ਹਾਂ, ਛੋਟੇ ਮੋਟੇ ਆ ਉਹ ਚੱਲ ਜਾਂਦੇ ਆ ਵੀ ਜਦੋਂ ਤੁਸੀਂ ਜਰਮਨ ਸ਼ੈਫਰਡ ਵਗੈਰਾ ਜਾਂ ਵੱਡੇ ਡੌਗ ਰੱਖੇ ਹੋਏ ਹੈਗੇ ਆ, ਉਹ ਇੱਕ ਇਸ਼ੂ ਬਣ ਸਕਦਾ ਹੈਗਾ। ਸੋ ਜਦੋਂ ਵੀ ਤੁਸੀਂ ਨਵਾਂ ਘਰ ਖਰੀਦਦੇ ਆ, ਪਹਿਲਾਂ ਮੇਕ ਸ਼ੋਰ ਕਰ ਲਓ ਘੱਟੋ ਘੱਟ 4-5 ਹਫ਼ਤੇ ਪਹਿਲਾਂ ਐਸਕਰੋ ਤੋਂ, ਕਿ ਤੁਹਾਨੂੰ ਇੰਸ਼ੋਰੈਂਸ ਮਿਲ ਰਹੀ ਹੈ ਕਿ ਨਹੀਂ। ਤੇ ਜਿਨ੍ਹਾਂ ਦੇ ਕੋਲ ਹੈਗੇ ਵੀ ਆ, ਤੁਸੀਂ ਦੇਖਿਆ ਹੋਣਾ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਇੰਸ਼ੋਰੈਂਸ ਜਿਹੜੀਆਂ ਉਹਨਾਂ ਦੇ ਰੇਟ ਵੱਧ ਗਏ ਹੈਗੇ ਆ ਵਾਈਲਡ ਫਾਇਰ ਕਰਕੇ, ਕਲੇਮਸ ਕਰਕੇ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਆਪਾਂ ਕਾਫੀ ਲੰਮੇ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ 'ਚ ਆ, ਤੇ ਅਸੀਂ ਬ੍ਰੋਕਰ ਆ ਤੇ ਬਹੁਤ ਸਾਰੀਆਂ ਕੰਪਨੀਆਂ ਨਾਲ ਕਰਦੇ ਆ। ਹੁਣ ਕੈਲੀਫੋਰਨੀਆ 'ਚ ਕਾਫੀ ਵੱਡਾ ਹਿੱਸਾ ਜਿਹੜਾ ਉਹ ਵਾਈਲਡ ਫਾਇਰ ਵਾਲੇ ਏਰੀਏ 'ਚ ਪਾ ਦਿੱਤਾ ਗਿਆ ਹੈ। ਸੋ ਉੱਥੇ ਰੈਗੂਲਰ ਇੰਸ਼ੋਰੈਂਸ ਨਹੀਂ ਮਿਲਦੀ, ਜਾਂ ਤੁਹਾਨੂੰ ਕੈਲੀਫੋਰਨੀਆ ਫੇਅਰ ਪਲਾਨ ਲੈਣੀ ਪੈਂਦੀ ਆ, ਉਹ ਵੀ ਬਹੁਤ ਮਹਿੰਗੀ ਆ। ਪਲੱਸ ਇੱਕ ਹੋਰ ਪਾਲਿਸੀ, DIC ਪਾਲਿਸੀ ਉਹਨੂੰ ਕਹਿੰਦੇ ਆ, ਉਹ ਲੈਣੀ ਪੈਂਦੀ। 2 ਪਾਲਿਸੀਆਂ ਲੈਣੀ ਪੈਂਦੀਆਂ। ਸਾਡੇ ਕੋਲ ਇੱਕ ਇਦਾਂ ਦੀ ਕੰਪਨੀ ਆ, ਉਹ ਇੱਕ ਹੀ ਪਾਲਿਸੀ ਕਵਰ ਕਰੂਗੀ, ਚਾਹੇ ਉਹ ਵਾਈਲਡ ਫਾਇਰ ਵਾਲਾ ਵੀ ਏਰੀਆ ਹੈਗਾ। ਖਾਸ ਕਰਕੇ ਜਿਹੜੇ ਸਰੋਤੇ ਬੇਕਰਸਫੀਲਡ ਵਾਲੇ ਏਰੀਏ 'ਚ ਰਹਿੰਦੇ ਆ, ਲਾਸ ਵੈਨਸ, ਬ੍ਰੈਂਟਫੋਰਡ, ਬ੍ਰੈਂਟਵੁੱਡ ਏਰੀਆ, ਇਹਨਾਂ 'ਚ ਪਹਿਲਾਂ ਇੰਸ਼ੋਰੈਂਸ ਕੰਪਨੀਆਂ, ਬ੍ਰੈਂਟਵੁੱਡ ਤਾਂ ਨਹੀਂ ਕਰਦੀ ਸੀ, ਹੁਣ ਇੱਕ ਨਵੀਂ ਇੰਸ਼ੋਰੈਂਸ ਕੰਪਨੀ ਆਈ ਆ, ਏ ਰੇਟਡ ਕੰਪਨੀ ਆ, ਤੇ ਉਹਨਾਂ ਦੇ ਰੇਟਸ ਵੀ ਬੜੇ ਗੁੱਡ ਹੈਗੇ ਆ। ਉਹਨਾਂ ਨੇ ਇਹਨਾਂ ਏਰੀਆ ਦੇ ਵਿੱਚ ਜਿਹੜੀ ਇੰਸ਼ੋਰੈਂਸ ਕਰਨੀ ਸ਼ੁਰੂ ਕੀਤੀ ਹੈਗੀ ਆ। ਬੇਕਰਸਫੀਲਡ ਏਰੀਆ 'ਚ ਕਾਫੀ ਰੇਟ ਵਧੇ ਆ, ਉਹ ਜ਼ਰੂਰ ਚੈੱਕ ਕਰ ਲਓ। ਜੇ ਤੁਹਾਡੇ ਘਰ ਘੱਟੋ ਘੱਟ 25-30 ਸਾਲ ਤੋਂ ਨਵੇਂ ਆ, ਤੇ ਗੁੱਡ ਕੰਡੀਸ਼ਨ ਦੇ ਵਿੱਚ ਹੈਗੇ ਆ, ਕਲੀਨ ਆ, ਤੇ ਉਹ ਪਲੀਜ਼ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ। ਰੇਟ ਚੈੱਕ ਕਰਨ 'ਚ ਕੋਈ ਫਰਕ ਨਹੀਂ ਪੈਂਦਾ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F898005 ਆ, ਤੇ ਸਾਡਾ ਟੈਲੀਫੋਨ ਨੰਬਰ 408-272-2500 ਆ, 4082722500। ਸੋ ਇੱਕ ਵਾਰੀ ਫੇਰ ਜ਼ਰੂਰ, ਇਹ ਟ੍ਰੈਂਪੋਲਾਈਨ ਹੁੰਦੀ ਆ ਬਹੁਤ ਸਾਰੇ ਘਰਾਂ ਦੇ ਵਿੱਚ, ਬੱਚੇ ਜਿੱਥੇ ਜੰਪ ਕਰਦੇ ਆ, ਉਹਨੂੰ ਕੋਈ ਵੀ ਇੰਸ਼ੋਰੈਂਸ ਕੰਪਨੀ ਪਸੰਦ ਨਹੀਂ ਕਰਦੀ, ਕਿਉਂਕਿ ਉਹ ਲਾਇਬਿਲਟੀ ਇਸ਼ੂ ਬਣ ਸਕਦਾ ਹੈਗਾ ਆ। ਸੋ 3 ਚੀਜ਼ਾਂ ਹੋਮ ਇੰਸ਼ੋਰੈਂਸ 'ਚ ਮੇਨ ਜਿਹੜੀਆਂ ਕਵਰ ਹੁੰਦੀਆਂ, ਇੱਕ ਜੇ ਕਿਤੇ ਅੱਗ ਲੱਗ ਜਾਏ, ਚੋਰੀ ਹੋ ਜਾਏ, ਜਾਂ ਤੀਜਾ ਹੈਗਾ ਲਾਇਬਿਲਟੀ ਇਸ਼ੂ, ਤੁਹਾਡੇ ਕਿਸੇ ਦੇ ਸੱਟ ਲੱਗ ਜਾਏ, ਕੋਈ ਬੰਦੇ ਦੀ ਡੈਥ ਹੋ ਗਏ ਅੱਗ ਲੱਗ ਕੇ, ਤੁਹਾਡਾ ਗੈਸਟ ਆਇਆ, ਕੁਛ ਹੋ ਜਾਏ। ਸੋ ਇਹ 3 ਮੇਨ ਮੁੱਦੇ ਹੁੰਦੇ ਹੈਗੇ। ਵੀਅਰ ਟੀਅਰ ਜਿਹੜਾ ਆ, ਇਹ ਇੰਸ਼ੋਰੈਂਸ ਕੰਪਨੀਆਂ ਨਹੀਂ ਕਵਰ ਕਰਦੀਆਂ। ਜੇ ਕਵਰ ਕਰਨ ਵੀ ਤੇ ਬਹੁਤ ਜਿਹੜਾ ਡੈਪਰੀਸ਼ੀਏਸ਼ਨ ਹੁੰਦੀ, ਸਾਰਾ ਕੁਝ ਹੁੰਦੀ। ਸੋ ਉਹਨੂੰ ਜਿੱਦਾਂ ਆਪਾਂ ਕਾਰ ਨੂੰ ਅਪ ਟੂ ਡੇਟ ਰੱਖਦੇ, ਜੇ ਸਾਡੇ ਟਾਇਰ ਕਾਰਾਂ ਦੇ ਫਟਣ ਵਾਲੇ ਹੁੰਦੇ ਤਾਂ ਆਪਾਂ ਨਵੇਂ ਪਾਉਂਦੇ ਆ।
ਇੰਸ਼ੋਰੈਂਸ ਥੋੜ੍ਹਾ ਪਾ ਕੇ ਦਿੰਦੀ ਆ। ਸੋ ਐਗਜ਼ੈਕਟਲੀ। ਇਸੇ ਕਰਕੇ ਜੋ ਤੁਹਾਡੇ ਘਰ ਆ ਉਹਨੂੰ ਤੁਸੀਂ ਬਿਲਕੁਲ ਅਪ ਟੂ ਡੇਟ ਰੱਖਣਾ ਹੈਗਾ, ਕਲੀਨ ਰੱਖਣਾ ਹੈਗਾ, ਘਾਹ ਕੱਟਿਆ ਹੋਵੇ, ਫਰੰਟ ਬੈਕ ਕੋਈ ਜੰਕ ਨਾ ਹੋਵੇ, ਆਪਣੀ ਰੂਫਸ ਵਗੈਰਾ ਕਲੀਨ ਰੱਖੋ। ਕਿਉਂਕਿ ਅੱਜ-ਕੱਲ੍ਹ ਕੀ ਆ ਵੀ ਚਾਹੇ ਤੁਹਾਡੀ ਇੰਸ਼ੋਰੈਂਸ 20 ਸਾਲਾਂ ਤੋਂ ਇੱਕ ਕੰਪਨੀ ਨਾਲ ਚੱਲਦੀ ਆ, ਉਹ ਹੁਣ ਹਰ ਸਾਲ ਉਸ ਨੂੰ ਜਿਹੜਾ ਆ ਇੰਸਪੈਕਸ਼ਨ ਕਰਦੇ ਆ ਤੇ ਉਹ ਕਰਦੇ ਵੀ ਡਰੋਨਸ ਦੇ ਨਾਲ ਆ। ਬਹੁਤ ਵਾਰ ਮੈਨੂੰ ਕਾਲਸ ਆਉਂਦੀਆਂ, ਕਹਿੰਦੇ ਭਾਜੀ ਸਾਡੀ ਤਾਂ ਉਹਨੇ ਇੰਸ਼ੋਰੈਂਸ ਕੱਟਤੀ ਆ, ਪਤਾ ਨਹੀਂ ਇਹ ਕਿੱਦਾਂ, ਫੋਟੋਆਂ ਵੀ ਆ ਗਈਆਂ ਉਹਨਾਂ ਕੋਲ। ਸੋ ਤੁਹਾਨੂੰ ਦੱਸਦੇ ਵੀ ਨਹੀਂ ਕਿਉਂਕਿ ਬਾਹਰੋਂ ਬਾਹਰ ਇੰਸ਼ੋਰੈਂਸ ਕੰਪਨੀ ਨੇ ਜਿਹੜੇ ਇੰਸਪੈਕਟਰ ਆ ਹਾਇਰ ਕੀਤੇ ਹੈਗੇ ਆ ਤੇ ਉਹ ਡਰੋਨ ਇੰਸਪੈਕਸ਼ਨ ਉਡਾ ਕਰਦੇ ਆ। ਲੈਂਦੇ ਆ। ਜੀ ਹਾਂ, ਉੱਥੋਂ ਪਤਾ ਲੱਗ ਜਾਂਦਾ ਵੀ ਤੁਹਾਡੇ ਘਰ ਦੇ ਵਿੱਚ ਕੀ-ਕੀ ਹੈਗਾ, ਆਲੇ-ਦੁਆਲੇ ਕੀ ਤੁਸੀਂ ਰੱਖਿਆ ਨਾਲੇ ਹੈਗਾ। ਗੂਗਲ ਸੋ ਗੂਗਲ ਤੇ ਹੀ ਅੱਜ-ਕੱਲ੍ਹ ਉਪਲਬਧ ਆ ਸੈਟੇਲਾਈਟ ਇਮੇਜਰੀ, ਉੱਥੇ ਸਾਫ਼ ਪਤਾ ਲੱਗ ਜਾਂਦਾ ਆ। ਜੀ, ਉਹ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਹੈਗੇ ਆ, ਤੁਹਾਡੇ ਘਰਾਂ ਦੀ ਇੰਸ਼ੋਰੈਂਸ 100%, ਕਿਸੇ ਦੀ 20%, 40%, 60% ਇੰਸ਼ੋਰੈਂਸ ਜਿਹੜੀ ਆ ਉਹ ਵੱਧ ਗਈ ਹੈਗੀ ਆ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਤੇ ਕਾਲ ਕਰਕੇ ਇੱਕ ਵਾਰੀ ਆਪਣਾ ਰੇਟ ਚੈੱਕ ਕਰ ਸਕਦੇ ਆ, ਕਵਰੇਜ ਵਗੈਰਾ ਚੈੱਕ ਕਰ ਸਕਦੇ ਆ। ਕਈਆਂ ਦਾ ਕੀ ਆ ਭਈ ਬਹੁਤ ਪੁਰਾਣੀਆਂ ਇੰਸ਼ੋਰੈਂਸ ਕੀਤੀਆਂ 30-30 ਸਾਲ ਤੋਂ, ਉਹਨਾਂ ਦੀਆਂ ਜਿਹੜੀਆਂ ਕਾਸਟ ਆਫ ਕੰਸਟਰਕਸ਼ਨ ਆ, ਬਿਲਡਿੰਗ ਰਿਪਲੇਸਮੈਂਟ ਕਾਸਟ ਹੈਗੀ ਆ, ਉਹ ਇੰਨੀ ਜ਼ਿਆਦਾ ਨਹੀਂ ਅਪਡੇਟ ਹੋਈ ਹੈਗੀ। ਉਹ ਜ਼ਰੂਰ ਚੈੱਕ ਕਰੋ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕਾਸਟ ਆਫ ਕੰਸਟਰਕਸ਼ਨ ਬਹੁਤ ਹਾਈ ਹੈਗੀ ਆ। ਸੋ ਹੋ ਸਕਦਾ ਵੀ ਤੁਹਾਡੀ ਕਵਰੇਜ ਬਹੁਤ ਘੱਟ ਹੋਵੇ ਤੇ ਕੱਲ ਨੂੰ ਉਹ ਘਰ ਨੂੰ ਅੱਗ ਲੱਗ ਜਾਏ ਤੇ ਇੰਸ਼ੋਰੈਂਸ ਨੇ ਤਾਂ ਕਹਿਣਾ ਹਾਂ ਜੀ ਤੁਹਾਡੀ ਕਵਰੇਜ ਜਿਹੜੀ 500,000 ਦੀ ਸੀ, ਪਰ ਉਹਨੂੰ ਬਿਲਡ ਕਰਨ ਲਈ ਮੇਬੀ $1 ਮਿਲੀਅਨ ਲੱਗਣਾ। ਸੋ ਉਹਨਾਂ ਨੇ ਤਾਂ 500,000 ਦਾ ਚੈੱਕ ਦੇ ਦੇਣਾ ਤੇ ਬਾਕੀ ਤੁਹਾਨੂੰ ਕੋਲੋਂ ਪਾਣੇ ਪੈਣੇ ਆ। ਸੋ ਇਹ ਜ਼ਰੂਰ ਤੁਹਾਡੀ ਜਿਹੜੀ ਬਿਲਡਿੰਗ, ਜਿਹੜੀ ਘਰ ਦੀ ਕੀ ਕੀਮਤ ਹੈਗੀ ਆ, ਬਿਲਡਿੰਗ ਕਾਸਟ ਕੀ ਹੈਗੀ ਆ, ਉਸ ਨੂੰ ਪੂਰਾ ਅਪਡੇਟ ਰੱਖੋ ਕਿਉਂਕਿ ਮੈਂ ਬਹੁਤ ਹੈਰਾਨ ਹੁੰਨਾ, $2-2 ਮਿਲੀਅਨ ਦੇ ਖਾਸ ਕਰਕੇ ਬੇ ਏਰੀਏ 'ਚ ਘਰ ਹੁੰਦੇ ਆ, ਮੇਨਟੇਨੈਂਸ ਨਹੀਂ ਰੱਖੀ ਹੋਈ, ਤੇ ਕਵਰੇਜ ਬੜੀ ਘੱਟ ਆ ਤੇ ਜਦੋਂ ਫਿਰ ਕਲੇਮ ਹੋ ਜਾਂਦਾ ਫਿਰ ਕਹਿੰਦੇ ਜੀ ਇਹ ਇੰਸ਼ੋਰੈਂਸ ਕੰਪਨੀ ਮਾੜੀ ਸੀ। ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਇੰਸ਼ੋਰੈਂਸ ਕੰਪਨੀ ਕਿੱਦਾਂ ਮਾੜੀ ਸੀ? ਜਦੋਂ ਤੁਸੀਂ ਕਵਰੇਜ ਜਿਹੜੀ ਆ ਉਹ ਤੁਹਾਡੀ ਜੌਬ ਆ, ਤੁਸੀਂ ਅਪ ਟੂ ਡੇਟ ਆਪਣੇ ਕਿਸੇ ਜੋ ਵੀ ਜਿਹੜਾ ਤੁਹਾਡਾ ਇੰਸ਼ੋਰੈਂਸ ਏਜੰਟ ਹੈਗਾ ਉਹਦੇ ਨਾਲ ਗੱਲ ਕਰਕੇ ਅਪਡੇਟ ਰੱਖੋ। ਸਭ ਤੋਂ ਜ਼ਿਆਦਾ ਨੁਕਸਾਨ ਉਹ ਹੁੰਦਾ ਜਦੋਂ ਤੁਸੀਂ 800 ਨੰਬਰ ਕੰਪਨੀਆਂ ਦੇ ਉੱਤੇ ਕਾਲ ਕਰ ਲੈਂਦੇ ਆ ਤੇ ਉਹ ਫਿਰ ਜ਼ਿਆਦਾ ਐਕਸਪਲੇਨ ਵੀ ਨਹੀਂ ਕਰਦੇ ਤੇ ਨਾਲੇ ਹਰ ਇੱਕ ਬੰਦੇ ਨੂੰ ਨੌਲੇਜ ਵੀ ਨਹੀਂ ਹੁੰਦਾ। ਉਹ ਕਹਿ ਦਿੰਦੇ ਬਸ ਜੀ ਮੇਰੀ ਇੰਸ਼ੋਰੈਂਸ ਕਰਨੀ ਕਰ ਦਿਓ ਕਿਉਂਕਿ ਕਵਰੇਜਸ ਕੀ ਆ ਉਹਨਾਂ ਦਾ ਪਤਾ ਨਹੀਂ ਹੁੰਦਾ ਹੈਗਾ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ। ਮਿਲਦੇ ਹਾਂ ਫਿਰ ਹੁਣ ਆਪਾਂ ਅਗਲੀ ਵਾਰ, ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।